ਸੋ ਰਮਨ ਜੀ, ਇੱਕ ਕਿਉਂਕਿ ਸਾਡਾ ਸਮਾਂ ਵੀ ਸਮਾਪਤੀ ਵੱਲ ਹੀ ਆ, ਜਾਂਦੇ ਜਾਂਦੇ ਜ਼ਰੂਰ, ਕਿਉਂਕਿ ਮੀਂਹ ਬਹੁਤ ਪੈ ਰਿਹਾ, ਸਨੋ ਆਈਸੀ ਕੰਡੀਸ਼ਨਸ ਹੈਗੀਆਂ ਆ। ਸੋ ਆਈਸੀ ਕੰਡੀਸ਼ਨ ਚ ਟਰੱਕਰਸ ਨੇ ਕਿਸ ਤਰ੍ਹਾਂ ਜਿਹੜਾ ਡਰਾਈਵ ਕਰਨਾ, ਉਹ ਜ਼ਰੂਰ ਥੋੜੀਆਂ ਟਿਪਸ ਦੇ ਦਿਓ, ਕਿਉਂਕਿ ਕਿੰਨੇ ਮੈਂ ਦੇਖ ਰਿਹਾ ਸੀ ਕਿੰਨੇ ਟਰੱਕਾਂ ਦੇ ਐਕਸੀਡੈਂਟ ਹੋਏ ਆ, ਖਾਸ ਕਰਕੇ ਜਿਹੜੇ ਆਪਣੇ ਰੀਨੋ ਵੱਲ ਨੂੰ ਵੀ ਜਾ ਰਹੇ ਆ ਏਟੀ ਦੇ ਉੱਤੇ, ਉਹਦੇ ਵਿੱਚ, ਤਾਂ ਕਿ ਕੋਈ ਜਿਹੜਾ ਕਿਸੇ ਦਾ ਜ਼ਿਆਦਾ ਨੁਕਸਾਨ ਨਾ ਹੋਵੇ। ਇਹ ਜ਼ਰੂਰ ਤੁਸੀਂ ਟਿਪਸ ਇੱਕ ਵਾਰੀ ਫੇਰ ਦੇ ਦਿਓ ਸਾਰਿਆਂ ਨੂੰ। ਬਿਲਕੁਲ ਜੀ, ਜਿਹੜੇ ਆਪਣੇ ਸਨੋ ਦੇ ਵਿੱਚ ਟਰੱਕ, ਪਹਿਲੀ ਗੱਲ ਤੇ ਹੈਗੀ ਆ ਕਿ ਜੇ ਤੁਸੀਂ ਟਰੱਕ ਸਨੋ ਵਿੱਚ ਨਹੀਂ ਚਲਾਇਆ ਤੇ ਪਲੀਜ਼ ਡੂ ਨਾਟ ਗੋ, ਸਨੋ ਦੇ ਵਿੱਚ ਨਾ ਜਾਓ। ਕੋਸ਼ਿਸ਼ ਕਰੋ ਆਪਣਾ ਰਾਊਟ ਚੇਂਜ ਕਰ ਲਓ। ਜੇ 80 ਤੇ ਜਾਂਦੇ ਆ ਤੁਸੀਂ 40 ਤੇ ਚਲੇ ਜਾਓ। ਜੇ ਤੁਹਾਨੂੰ 40 ਤੇ ਵੀ ਸਨੋ ਲੱਗਦੀ ਹੈਗੀ ਆ ਤੇ ਪਲੀਜ਼ ਗੈਟ ਆਫ ਦਾ ਰੋਡ, ਠੀਕ ਹੈ ਨਾ। ਜੇ ਤੁਸੀਂ ਰੋਡ ਤੋਂ ਲੱਥ ਜਾਓ, ਬੈਠ ਜਾਓ, ਆਰਾਮ ਨਾਲ ਥੱਲੇ ਬੈਠ ਜਾਓ, ਰੈਸਟ ਕਰ ਲਓ, ਕੁਛ ਕਰ ਲਓ। ਜਦੋਂ ਸਨੋ, ਮੈਂ ਖੁਦ ਆਪਣੀ ਗੱਲ ਹੀ ਆ ਕਿ ਮੈਂ ਕਦੀ ਸਨੋ ਜਦੋਂ ਪੈਂਦੀ ਸੀਗੀ, ਮੈਂ ਨਾ ਚੇਨ ਪਾਇਆ ਕਦੀ ਵੀ, ਨਾ ਮੈਂ ਆਪਣਾ ਸਨੋ ਦੇ ਵਿੱਚ ਜ਼ਿਆਦਾ ਟਰੱਕ ਚਲਾਇਆ, ਕਿਉਂਕਿ ਜਦੋਂ ਤੁਸੀਂ ਨਹੀਂ, ਤੁਹਾਡਾ ਦਿਲ ਕਰਦਾ, ਸੇਫਟੀ ਨਹੀਂ ਹੈਗੀ, ਨਾ ਚਲਾਓ। ਬਟ ਜੇ ਤੁਸੀਂ, ਤੁਹਾਨੂੰ ਮਤਲਬ ਕਿ ਇਸ਼ੂ ਆ ਕਿ ਤੁਸੀਂ ਚਲਾਉਣਾ ਹੀ ਪੈਣਾ ਆ ਸਨੋ ਦੇ ਵਿੱਚ, ਤੇ ਸਿੰਪਲੀ ਇਹ ਆ ਕਿ ਜਦੋਂ ਤੁਹਾਡੀ ਸੜਕ ਜਿਹੜੀ ਆ, ਜਦੋਂ ਤੁਸੀਂ ਸੜਕ ਤੇ ਜਾ ਰਹੇ ਆ, ਜਦੋਂ ਤੁਸੀਂ ਟਰੱਕ ਚਲਾ ਰਹੇ, ਤੁਹਾਡੇ ਜਿਹੜੇ ਪਿਛਲੇ ਟ੍ਰੇਲਰ ਦੇ ਟਾਇਰ ਆ, ਆਲਵੇਜ਼ ਲੁੱਕ, ਉੱਥੇ ਧਿਆਨ ਰੱਖੋ। ਜੇ ਤੇ ਤੁਹਾਡਾ ਪਾਣੀ ਜਿਹੜਾ ਉੱਡਦਾ ਆ, ਜਿੱਦਾਂ ਤੁਹਾਨੂੰ ਲੱਗਦਾ ਕਿ ਪਾਣੀ ਉੱਡ ਰਿਹਾ ਪਿੱਛੇ ਟ੍ਰੇਲਰ ਦੇ ਟਾਇਰਾਂ ਨਾਲ, ਤਾਂ ਤੁਸੀਂ ਉਦੋਂ ਤੱਕ ਤੁਸੀਂ ਸੇਫ ਹੈਗੇ ਥੋੜੇ ਬਹੁਤ। ਪਰ ਜਦੋਂ ਵੀ ਤੁਹਾਡਾ ਟ੍ਰੇਲਰ ਦਾ ਪਾਣੀ ਜਿਹੜਾ ਹੈ ਟ੍ਰੇਲਰ ਦੇ ਟਾਇਰਾਂ ਦੇ ਨਾਲ ਬੰਦ ਹੋ ਜਾਵੇ, ਪਰ ਤੁਹਾਨੂੰ ਸੜਕ ਗਿੱਲੀ ਦਿਖ ਰਹੀ ਆ, ਪਾਣੀ ਉੱਡ ਰਿਹਾ, ਤੇ ਦੈਟ ਇਜ਼ ਦਾ ਟਾਈਮ ਟੂ ਪੁੱਲ ਆਫ। ਉਹ ਜਿਹੜਾ ਟਾਈਮ ਹੁੰਦਾ ਉਹ ਪੁੱਲ ਆਫ ਕਰ ਲਓ। ਦੂਸਰੀ ਗੱਲ ਆ ਕਿ ਜਦੋਂ ਤੁਹਾਡਾ ਸਪੇਅਰ ਟਾਈਮ ਹੁੰਦਾ, ਲੋਕਲੀ ਤੁਸੀਂ ਇੱਥੇ ਹੈਗੇ ਆ, ਚੇਨਾਂ ਜੇ ਕਿਸੇ ਨੂੰ ਲੋੜ ਹੈਗੀ ਆ ਚੇਨ ਚੜਾਉਣ ਦੀ, ਤੁਸੀਂ ਟਰਾਈ ਕਰ ਸਕਦੇ ਆ, ਕੋਸ਼ਿਸ਼ ਕਰ ਸਕਦੇ ਆ। ਸਮਾਨ ਸਾਰਾ ਲੈ ਕੇ ਚੱਲੋ। ਮੋਸਟਲੀ ਜਿਹੜੀਆਂ ਸਟੇਟਸ ਹੈਗੀਆਂ ਜਿੱਥੇ ਚੇਨ ਰਿਕੁਆਇਰਮੈਂਟ ਹੈਗੀ ਆ, ਤੁਹਾਨੂੰ ਟਰੱਕ ਦੇ ਵਿੱਚ ਚੇਨਾਂ ਜਿਹੜੀਆਂ ਜ਼ਰੂਰ ਰੱਖ ਕੇ ਚੱਲਣੀਆਂ ਚਾਹੀਦੀਆਂ। ਸਨੋ ਦੇ ਟਾਈਮ ਦੇ ਵਿੱਚ ਜੇ ਤੁਸੀਂ ਬਾਹਰ ਜਾਣੇ, ਇਸ ਟਾਈਮ 'ਚ ਆਪਣੇ ਟਰੱਕ ਦੇ ਵਿੱਚ ਸੁੱਕਾ ਖਾਣ ਵਾਲਾ ਸਮਾਨ ਜ਼ਰੂਰ ਮਤਲਬ ਕਿ ਰੱਖੋ। ਜਦੋਂ ਵੀ ਤੁਸੀਂ ਸਨੋ ਏਰੀਏ ਦੇ ਐਂਟਰ ਕਰਨਾ, ਉਸ ਤੋਂ ਪਹਿਲਾਂ ਆਪਣਾ ਟਰੱਕ ਜ਼ਰੂਰ ਫਿਲ ਅਪ ਕਰੋ, ਆਪਣਾ ਰੀਫਰ ਫਿਲ ਅਪ ਕਰੋ, ਤਾਂ ਕਿ ਜੇ ਤੁਸੀਂ ਸਟੱਕ ਹੋ ਜਾਓ 1-2 ਦਿਨ ਲਈ, 3 ਦਿਨ ਲਈ, ਤੇ ਤੁਹਾਡਾ ਐਟਲੀਸਟ ਰੀਫਰ ਵਿੱਚ ਫਿਲ ਹੋਵੇ। ਦੂਸਰੀ ਗੱਲ ਇਹ ਆ, ਅਗੇਨ, ਜਿੱਥੇ ਤੁਹਾਨੂੰ 1% ਵੀ ਚਾਂਸ ਲੱਗਦਾ ਇਹ ਤੁਹਾਡੇ ਟਰੱਕ ਚਲਾਉਣਾ, ਪਲੀਜ਼ ਪੁੱਲ ਓਵਰ। ਤੁਹਾਨੂੰ ਕੋਈ ਵੀ ਕੰਪਨੀ ਜਿਹੜੀ ਆ, ਐਜ਼ ਅ ਡਰਾਈਵਰ, ਕੋਈ ਵੀ ਕੰਪਨੀ ਤੁਹਾਨੂੰ ਫੋਰਸ ਨਹੀਂ ਕਰ ਸਕਦੀ ਕਿ ਤੁਸੀਂ ਇਹਦੇ ਵਿੱਚ ਚਲਾਉਣਾ ਹੀ ਚਲਾਉਣਾ ਹੈ, ਕੰਮ ਕਰਨਾ ਹੀ ਕਰਨਾ ਹੈ। ਸੋ ਪਲੀਜ਼ ਤੁਹਾਡੀ ਜਿਹੜੀ ਲਾਈਫ ਹੈਗੀ ਆ, ਤੁਹਾਡੀ ਜਿਹੜੀ ਜਾਨ ਹੈਗੀ ਆ, ਬਹੁਤ ਇੰਪੋਰਟੈਂਟ ਹੈਗੀ ਆ। ਘਰ 'ਚ ਬਹੁਤ ਜਾਣੇ ਵੇਟ ਕਰਦੇ ਆ, ਸਾਰਾ ਕੁਛ ਹੈਗਾ। ਸੋ ਪਲੀਜ਼, ਜੇ ਤੁਸੀਂ ਸੇਫ ਨਹੀਂ ਸਮਝਦੇ ਹੈਗੇ ਤੇ ਡੋਂਟ ਡਰਾਈਵ। ਸਭ ਤੋਂ ਪਹਿਲਾਂ ਵੈਦਰ ਰਿਪੋਰਟਸ ਜ਼ਰੂਰ ਚੈੱਕ ਕਰਿਆ ਕਰੋ, ਤੇ ਰੋਡਸ ਅੱਜ ਕੱਲ੍ਹ ਬਹੁਤ ਕਲੋਜ਼ ਹੁੰਦੀਆਂ। ਆਪਾਂ ਫਲੱਡਿੰਗ ਕਰਕੇ ਕੈਲੀਫੋਰਨੀਆ 'ਚ ਦੇਖਿਆ, ਤਾਂ ਬਿਨਾਂ ਆਈਸ ਤੋਂ ਵੀ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਵਿੱਚ ਜਿਹੜਾ ਹੈ ਨਾ, ਫੂਡ, ਇਕੱਲਾ ਫੂਡ ਨਹੀਂ, ਬਲੈਂਕਟ, ਹੋਰ ਜਿਹੜੇ ਤੁਹਾਡੇ ਵਾਰਮ ਵਿੰਟਰ ਕਲੋਥਿੰਗ, ਪਾਣੀ, ਇਹ ਸਾਰਾ ਕੁਝ ਚਾਹੀਦਾ, ਕਿਉਂਕਿ ਐਕਸੀਡੈਂਟ ਹੋ ਗਿਆ, ਰੋਡ ਬਲੋਕੇਜ ਆ 1-1, 2-2 ਦਿਨ ਦੇ ਲਈ, ਤੇ ਜੇ ਸੇਫਟੀ ਆਫ ਦਾ ਰੋਡ, ਪੁੱਲ ਕਰ ਲਾ ਉਹਨੂੰ ਟਰਮੀਨਲ ਤੇ ਕਿਤੇ ਵੀ, ਹਨ। ਸੋ ਸਪੀਡ ਨੂੰ ਬੜੀ ਕਹਿੰਦੇ ਵਾਚ ਕਰੋ ਆਈਸੀ ਕੰਡੀਸ਼ਨ ਦੇ ਵਿੱਚ। ਬਹੁਤ ਸਾਰੇ ਲੋਕ, ਖਾਸ ਕਰਕੇ ਕੈਲੀਫੋਰਨੀਆ ਵਾਲੇ, ਉਹਨਾਂ ਦਾ ਤਜਰਬਾ ਨਹੀਂ ਹੁੰਦਾ ਸਨੋ ਦੇ ਵਿੱਚ ਡਰਾਈਵ ਕਰਨ ਦਾ, ਆਈਸ ਦੇ ਵਿੱਚ। ਸੋ ਉਹਨਾਂ ਨੂੰ ਬਹੁਤ ਇਹ ਧਿਆਨ ਰੱਖਣ ਜੋ ਗੱਲ ਹੈਗੀ ਆ। ਜੀ। ਦੂਸਰੀ ਗੱਲ ਹਰਜੋਤ ਭਾਜੀ ਇੱਕ ਆ ਕਿ ਕਿਸੇ ਦੂਜੇ ਨੂੰ ਦੇਖ ਕੇ ਨਾ ਸੋਚੋ ਵੀ ਉਹ ਭਜਾਈ ਜਾਂਦਾ ਤੇ ਮੈਂ ਵੀ ਭਜਾ ਲਵਾਂ। ਉਹ ਸਾਰਿਆਂ ਨੂੰ ਡੇਂਜਰਸ ਗੱਲ ਆ। ਉੱਥੇ ਸਾਰਿਆਂ ਨੂੰ ਵੱਡਾ ਉੱਥੇ ਪੈਂਦਾ। ਕਈ ਡਰਾਈਵਰ ਹੈਗੇ ਆ, ਜਿਹੜੇ ਕੈਨੇਡੀਅਨ ਡਰਾਈਵਰ ਹੈਗੇ ਆ, ਰਸ਼ੀਅਨ ਡਰਾਈਵਰ ਹੈਗੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਹੁੰਦਾ ਸਨੋ ਚਲਾਉਣ ਦਾ, ਉਹ ਚਲਾ ਸਕਦੇ ਆ। ਉਹਨਾਂ ਦੇ ਟਾਇਰ ਉੱਦਾਂ ਦੇ ਆ, ਉਹਨਾਂ ਦਾ ਸਿਸਟਮ ਉੱਦਾਂ ਦਾ ਬਣਿਆ ਹੈ। ਪਰ ਜੇ ਤੁਸੀਂ ਉਹਨਾਂ ਨੂੰ ਦੇਖ ਕੇ ਟਰੱਕ ਭਜਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਡੈਫੀਨੇਟਲੀ ਪ੍ਰੋਬਲਮ ਹੈ। ਜੀ, ਆਪਣੇ ਅਗਲੇ ਕਾਲਰ ਨੇ ਧਰਮ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮਨ ਜੀ, ਮੈਂ ਉਹ ਗੱਲ ਕਰਨੀ ਸੀ, ਕਨੈਟੀਕਟ ਸਟੇਟ ਨੇ ਨਵਾਂ ਉਹ ਹਾਈਵੇ ਟੈਕਸ ਸ਼ੁਰੂ ਕੀਤਾ ਆ। ਕਿਹੜੀ ਸਟੇਟ ਨੇ ਜੀ? ਕਨੈਟੀਕਟ ਨੇ, ਠੀਕ ਹੈ। ਹਾਂਜੀ, ਉਹ ਬੜਾ ਕੰਪਲੀਕੇਟਡ ਹੈ। ਮੈਂ ਕਾਲ ਵੀ ਕੀਤੀ ਉਹਨਾਂ ਦੇ ਆਫਿਸ 'ਚ, ਗਵਰਨਰ ਵਾਲੇ ਆਫਿਸ 'ਚ, ਤੇ ਉਹਨਾਂ ਨਾਲ ਕਿਸੇ ਨਾਲ ਗੱਲ ਨਹੀਂ ਹੋ ਪਾਈ। ਉਹ ਤੁਹਾਨੂੰ ਐਵਰੀ ਮੰਥ ਭਰਨਾ ਪੈਣਾ ਆ। ਉਹ ਐਵਰੀ ਮੰਥ ਦਾ ਤੁਹਾਨੂੰ ਕਿਹੜਾ ਟੈਕਸ ਆ ਜੀ ਉੱਥੇ ਟਰੱਕ ਦੇ ਉੱਤੇ? ਉਹਨਾਂ ਨੇ ਕੋਈ ਟਰੱਕ ਮਾਈਲੇਜ ਤੇ ਲਾਇਆ, ਖਾਤੇ ਲਾਇਆ? ਹਾਂਜੀ, ਟਰੱਕ ਮਾਈਲੇਜ ਤੇ ਲਾਇਆ। ਜਿੱਦਾਂ ਆਪਾਂ ਨਿਊਯਾਰਕ ਦਾ ਹੱਟ ਭਰਦੇ ਆ ਜਾਂ ਉਹਦਾ ਕਨੈਟੀਕਟ, ਕੰਟਕੀ ਦੇ ਵਗੈਰਾ ਦਾ ਭਰਦੇ ਆ, ਉਦਾਂ ਹੀ ਉਹਨਾਂ ਨੇ ਨਿਊ ਸਟਾਰਟ ਕੀਤਾ ਆ। ਫਿਰ ਐਵਰੀ ਮੰਥ ਤੁਹਾਨੂੰ ਭਰਨਾ ਪੈਣਾ ਹੈ ਜੀ। ਠੀਕ ਹੈ, ਠੀਕ ਹੈ।
ਤੇ ਉਹਦੇ ਵਾਸਤੇ ਕੋਈ ਜੇ ਪਟੀਸ਼ਨ ਸ਼ੁਰੂ ਕੀਤੀ ਜਾਵੇ ਜਾਂ ਕੁਛ ਤਾਂ ਦੱਸਿਓ ਪਲੀਜ਼ ਕਿ ਘੱਟੋ ਘੱਟ ਐਟਲੀਸਟ ਉਹਨੂੰ ਕੁਆਟਰਲੀ ਕਰਨ ਜਾਂ ਐਵਰੀ 6 ਮੰਥ ਜਾਂ ਕੁਝ ਕਰਨ, ਕਿਉਂਕਿ ਐਵਰੀ ਮੰਥ ਤਾਂ ਜਿਨ੍ਹਾਂ ਨੇ ਸਿੰਗਲ ਟਰੱਕ ਜੋ ਆਪ ਚਲਾਉਂਦੇ ਆ ਉਹਨਾਂ ਲਈ ਵੀ ਮੁਸ਼ਕਿਲ ਹੈ, ਜਾਂ ਜੋ ਪੈਸੇ ਦੇ ਕੇ ਅੱਗੇ ਕਿਸੇ ਤੋਂ ਕਰਵਾ ਰਹੇ ਆ ਉਹਨਾਂ ਦਾ ਵੀ ਖਰਚਾ ਵੱਧ ਜਾਣਾ ਹੈ। ਜੀ ਡੈਫੀਨਿਟਲੀ ਜੀ ਇਹਦੇ ਉੱਤੇ ਨਾ ਮੈਂ ਵੀ ਪਿਛਲੀ ਵਾਰੀ ਗੱਲ ਹੋਈ ਸੀ ਜਦੋਂ ਮੈਂ ਆਪਣੀ ਗੱਲ ਚੱਲਦੀ ਸੀ ਇਹਦੇ ਉੱਤੇ, ਤੇ ਇਹਦੇ ਬਾਰੇ ਦੇ ਵਿੱਚ ਜਿਹੜੀ ਆ ਡਿਟੇਲ ਲੈ ਰਹੇ ਹੈਗੇ ਕਿ ਕਿਸ ਤਰ੍ਹਾਂ ਹੈਗਾ, ਕਿਉਂ ਹੈਗਾ, ਤੇ ਜਿੱਦਾਂ ਹੀ ਆਪਾਂ ਨੂੰ ਡਿਟੇਲ ਮਿਲਦੀ ਹੈਗੀ, ਜੇ ਆਪਾਂ ਨੂੰ ਕੁਛ ਨਾ ਕੁਛ ਇੱਦਾਂ ਦਾ ਸ਼ੁਰੂ ਕਰਨਾ ਪੈਂਦਾ ਤੇ ਡੈਫੀਨਿਟਲੀ ਉਹ ਵਰਕ ਆਨ। ਜੀ ਥੈਂਕ ਯੂ ਜੀ, ਮਿਹਰਬਾਨੀ ਸ਼ਰਮਾ ਜੀ। ਤੇ ਇੱਥੇ ਜਿਹੜਾ ਹੁਣ ਪ੍ਰੋਗਰਾਮ ਨੂੰ ਆਪਾਂ ਜਿਹੜਾ ਉਹ ਸਮਾਪਤ ਜਿਹੜਾ ਉਹ ਕਰਦੇ ਹਾਂ। ਤੇ ਰਮਨ ਜੀ ਬਹੁਤ ਬਹੁਤ ਤੁਹਾਡਾ ਜਿਹੜਾ ਅਸੀਂ ਥੈਂਕ ਯੂ ਕਰਦੇ ਹਾਂ, ਤੁਸੀਂ ਜਿਹੜਾ ਉਹ ਦੱਸਿਆ ਉਹ ਇਸ ਦੇ ਉੱਤੇ ਵੀ ਬੜੇ ਸਿੰਘ ਜੇ ਫਸੇ ਸੀਗੇ ਜਿਹੜੇ ਕਨੈਟੀਕਟ ਵਾਲੇ ਟੈਕਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਕਈ ਜਿਹੜੇ ਟਰੱਕਿੰਗ ਕੰਪਨੀ ਵਾਲੇ ਜਾਂ ਟਰੱਕਿੰਗ ਲੌਬੀ ਉਹ ਕਹਿੰਦੇ ਵੀ ਅਸੀਂ ਕਨੈਟੀਕਟ ਨੂੰ ਬਾਈਪਾਸ ਕਰਕੇ ਜਿਹੜਾ ਉਹ ਲੰਘ ਜਿਆ ਕਰਨਾ ਹੈ, ਤੇ ਅੱਗੋਂ ਜਿਹੜੇ ਉਹਨਾਂ ਦੇ ਅਧਿਕਾਰੀ ਉਹ ਕਹਿੰਦੇ ਵੀ ਚਲੋ ਠੀਕ ਆ ਲੰਘਣਾ ਲੱਗ ਜਾਓ, ਦੈਟਸ ਓਕੇ, ਅਸੀਂ ਤਾਂ ਲਾਇਆ ਆ, ਓਰੇਗਨ ਨੇ ਵੀ ਲਾਇਆ ਆ, ਅਸੀਂ ਵੀ ਲਾਇਆ ਆ, ਹੋਰ ਸੂਬਿਆਂ 'ਚ ਵੀ ਆ, ਤੇ ਪਰ ਕਹਿੰਦੇ ਵੀ ਚਲੋ ਫਿਰ ਸਾਡੇ ਘੱਟ ਪੋਲਿਊਸ਼ਨ ਹੋਊਗਾ, ਉਹ ਇੱਦਾਂ ਕਹੀ ਜਾਂਦੇ ਆ। ਸੋ ਇਸ ਤਰੀਕੇ ਦੇ ਨਾਲ ਆ ਦੇਖੋ ਜਿਹੜੇ ਟੈਕਸ ਲਾ ਦਿੰਦੀਆਂ ਆ ਸੂਬੇ ਉਹ ਭਰਨੇ ਤਾਂ ਇਵੈਂਚੁਅਲੀ ਜਿਹੜੇ ਉਹ ਪੈਂਦੇ ਹੀ ਆ, ਜੇ ਉੱਥੇ ਤੁਸੀਂ ਜਿਹੜਾ ਉਹ ਲੰਘਣਾ ਆ ਯੂ ਹੈਵ ਟੂ ਗੋ ਬਾਏ ਦ ਲਾ, ਫਿਰ ਉਹ ਚੱਲਦਾ ਹੀ ਆ ਉਹ ਕੰਮ। ਤੇ ਰਮਨ ਜੀ ਥੈਂਕ ਯੂ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਤੇ ਹਰਜੋਤ ਜੀ ਆਪਾਂ ਮਿਲ ਲੈਂਦੇ ਹਾਂ ਜੀ ਇਜਾਜ਼ਤ, ਤੇ ਆਉਣ ਵਾਲੇ ਦਿਨਾਂ 'ਚ ਫਿਰ ਇੱਕ ਵਾਰੀ ਦੱਸਦੇ ਜਾਈਏ ਵੀ ਇਹ ਜਿਹੜੇ ਪ੍ਰੋਗਰਾਮਿੰਗ ਆ ਲਾਈਵ ਪ੍ਰੋਗਰਾਮਸ ਜਿਹੜੇ ਆ ਉਹ ਤੁਹਾਡੇ ਲਈ ਆਪਾਂ ਪੇਸ਼ ਜਿਹੜੇ ਕਰਿਆ ਕਰਾਂਗੇ YouTube ਦੇ ਉੱਤੇ ਹੀ। ਪੰਜਾਬੀ ਰੇਡੀਓ USA ਦਾ ਜਿਹੜਾ YouTube ਪੇਜ ਆ ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰ ਲਓ। ਫੇਸਬੁੱਕ ਦੇ ਉੱਤੇ ਕੁਛ ਪ੍ਰੋਬਲਮਸ ਟੈਕਨੀਕਲ ਪ੍ਰੋਬਲਮਸ ਜਿਹੜੀਆਂ ਉਹ ਆ ਰਹੀਆਂ ਆ, ਸੋ ਇਸ ਲਈ ਆਪਾਂ ਜਿਹੜਾ ਇਸ ਨੂੰ ਮੂਵ ਕਰ ਰਹੇ ਹਾਂ ਹੁਣ, ਜਿਹੜੀ ਸਾਰੀ ਲਾਈਵ ਪ੍ਰੋਗਰਾਮਿੰਗ ਆ ਉਸ ਨੂੰ ਮੋਰ ਫੋਕਸ ਜਿਹੜਾ ਉਹ ਸਾਡਾ YouTube ਦੇ ਉੱਤੇ ਰਹੂਗਾ।